viewers, welcome back to News TV 84 break ਤੋਂ ਬਾਅਦ ਅਸੀਂ ਗੱਲਬਾਤ ਕਰਦੇ ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਜੀ ਨਾਲ ਜਿਹੜੇ ਕਿ ਇਸ ਵੇਲੇ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਅਮਰੀਕਨ ਬੇਸਡ 82 years old ਭਾਈ ਸੁਰਤ ਸਿੰਘ ਖਾਲਸਾ 16 ਜਨਵਰੀ ਤੋਂ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਰਿਹਾਈ ਲਈ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠੇ ਹੋਏ ਹਨ। ਉਹਨਾਂ ਨਾਲ ਕਾਫੀ ਪੰਜਾਬ ਵਿੱਚ ਧੱਕਾ ਹੋ ਰਿਹਾ, ਉਹਨਾਂ ਦੀ ਫੈਮਿਲੀ ਨੂੰ ਵੀ ਅਰੈਸਟ ਕੀਤਾ ਜਾ ਰਿਹਾ ਹੈ। ਕਾਫੀ ਸਿੱਖ ਆਗੂਆਂ ਨੂੰ ਵੀ ਪਿਛਲੇ ਹਫ਼ਤੇ ਅਰੈਸਟ ਕੀਤਾ ਗਿਆ ਸੀ ਕਿਉਂਕਿ ਉਹ ਮਾਰਚ ਕਰ ਰਹੇ ਸੀ। ਓਵਰਆਲ ਐਵਰੀਥਿੰਗ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਦਰਸ਼ਕਾਂ ਨੂੰ? ਦੇਖੋ ਬੀਬਾ ਜੀ, ਸਭ ਤੋਂ ਪਹਿਲਾਂ ਤਾਂ ਮੈਂ ਉਹਨਾਂ ਬਜ਼ੁਰਗਾਂ ਨੂੰ ਆਪਣੇ ਦਿਲੋਂ ਸਤਿਕਾਰ ਕਰਦਾ ਅਤੇ ਅਰਦਾਸ ਵੀ ਕਰਦਾ ਕਿ ਜਿਨ੍ਹਾਂ ਨੇ ਇਸ ਉਮਰ ਦੇ ਵਿੱਚ, ਇਸ ਲੰਬੀ ਉਮਰ ਦੇ ਵਿੱਚ ਉਹਨਾਂ ਦੀ ਸਿਹਤ ਵੀ ਜਿਹੜੀ ਹੈਗੀ ਆ, ਮੈਂ ਪਿਛਲੇ 20 ਸਾਲ ਤੋਂ ਉਹਨਾਂ ਨੂੰ ਜਾਣਦਾ ਤੇ ਉਹਨਾਂ ਦੀ ਸਿਹਤ ਵੀ ਸਾਜ਼ਗਾਰ ਨਹੀਂ ਸੀ, ਪਰ ਜਿਸ ਤਰੀਕੇ ਦੇ ਨਾਲ, ਜਿਸ ਮਨੋਬਲ ਦੇ ਨਾਲ ਉਹਨਾਂ ਨੇ ਆਪਣੇ ਆਪ ਨੂੰ, ਜਿਸ ਦਲੇਰੀ ਦਾ ਉਹਨਾਂ ਨੇ ਸਬੂਤ ਦਿੱਤਾ ਜਾਂ ਜਿਸ ਦ੍ਰਿੜ ਨਿਸ਼ਚੇ ਦੇ ਨਾਲ ਉਹ ਪਿਛਲੇ ਕਈ ਹਫ਼ਤਿਆਂ ਤੋਂ 16 ਜਨਵਰੀ ਤੋਂ ਜਿਸ ਤਰ੍ਹਾਂ ਉਹ ਵਰਤ ਤੇ ਬੈਠੇ ਹੋਏ ਨੇ, ਕੁਝ ਖਾ ਪੀ ਨਹੀਂ ਰਹੇ, ਇਸ ਤੋਂ ਉਹਨਾਂ ਦੀ ਜਿਹੜੀ ਦ੍ਰਿੜਤਾ ਦਾ, ਦਲੇਰੀ ਦਾ, ਦਿਆਨਤਦਾਰੀ ਦਾ ਅਸੀਂ ਖੁਦ ਬਖੁਦ ਅੰਦਾਜ਼ਾ ਲਾ ਸਕਦੇ ਹਾਂ। ਜਾਣ ਤੋਂ ਪਹਿਲਾਂ ਉਹਨਾਂ ਨੇ ਇੱਥੇ ਹੋਰ ਵੀ ਕਈ ਜਥੇਬੰਦੀਆਂ ਦੇ ਨਾਲ, ਜਿਹਦੇ ਵਿੱਚ ਮੇਰੇ ਨਾਲ ਵੀ ਉਹਨਾਂ ਨੇ ਸੰਪਰਕ ਪੈਦਾ ਕੀਤਾ, ਔਰ ਉਦੋਂ ਹੀ ਲੱਗਦਾ ਸੀ ਕਿ ਉਹ ਆਪਣੇ ਨਿਸ਼ਚੇ ਤੋਂ ਪਿੱਛੇ ਮੁੜਨ ਵਾਲੇ। ਉਹਨਾਂ ਨੇ ਲਗਾਤਾਰ ਉਸੇ ਦਿਨ ਤੋਂ ਹੀ, ਪਹਿਲਾਂ ਤਾਂ ਪੁਲਿਸ ਨੇ ਉਹਨਾਂ ਨਾਲ ਧੱਕਾ ਕੀਤਾ, ਉਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ। ਫਿਰ ਜੇ ਕੋਈ ਉਹਨਾਂ ਨੂੰ ਕੋਈ ਮਿਲਣ ਜਾਂਦਾ ਸੀ ਉਹਦੀ ਉਹ ਪੁਣਛਾਣ ਕਰਦੇ ਸੀ, ਉਹਨੂੰ ਹਰਾਸ ਕਰਦੇ ਸੀ। ਇੱਥੋਂ ਤੱਕ ਕਿ ਉਹਨਾਂ ਦਾ ਬੇਟਾ ਜਿਹੜਾ ਅੱਜ ਕਰਕੇ ਪੁਲਿਸ ਹਿਰਾਸਤ ਵਿੱਚ ਹੈ, ਉਹਨਾਂ ਦੀਆਂ ਬੇਟੀਆਂ ਜਿਹੜੀਆਂ ਕਿ ਆਪਣੇ ਬਜ਼ੁਰਗ ਪਿਤਾ ਦੀ ਸਾਂਭ ਸੰਭਾਲ ਕਰਦੀਆਂ, ਉਹਨਾਂ ਨੂੰ ਵੀ ਉਹਨਾਂ ਨੇ ਮਤਲਬ ਅਣਮਨੁੱਖੀ ਤਰੀਕੇ ਦੇ ਨਾਲ, ਜਿਹੜੀ ਕਿ ਸਾਡੀ ਸੋਸਾਇਟੀ, ਸੱਭਿਅਕ ਸੋਸਾਇਟੀ ਜਿਸ ਗੱਲ ਦੀ ਇਜਾਜ਼ਤ ਨਹੀਂ ਦਿੰਦੀ, ਉਸ ਤਰੀਕੇ ਦੇ ਨਾਲ ਉਹਨਾਂ ਨੇ ਹਰਾਸ ਕੀਤਾ, ਉਹਨਾਂ ਨੂੰ ਬੇਇੱਜ਼ਤ ਕਰਨ ਦੀ ਕੋਸ਼ਿਸ਼ ਕੀਤੀ ਔਰ ਉਹਨਾਂ ਤੇ ਲਗਾਤਾਰ ਇਹ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਆਪਣੇ ਪਿਤਾ ਨੂੰ ਸਮਝਾਵੋ ਕਿ ਉਹ ਜਿਹੜਾ ਵਰਤਿਆ ਛੱਡ ਦੇਣ। ਪਰ ਉਹ ਸਾਡਾ ਸਿਰ ਝੁਕਦਾ ਉਹਨਾਂ ਦੀ ਦ੍ਰਿੜਤਾ ਦੇ ਅੱਗੇ, ਜਿਨ੍ਹਾਂ ਨੇ ਲੰਬੇ ਸਮੇਂ ਤੋਂ ਇੱਕ ਤਾਂ ਇਸ ਵਰਤ ਨੂੰ ਰੱਖਿਆ ਹੋਇਆ। ਇਹ ਉਹਨਾਂ ਦਾ ਕੋਈ ਨਿੱਜੀ ਇਸ਼ੂ ਨਹੀਂ ਹੈਗਾ, ਉਹਨਾਂ ਦਾ ਕਮਿਊਨਿਟੀ ਦਾ ਸਰਵਿਸ ਦੇਣ ਦਾ, ਕਮਿਊਨਿਟੀ ਨੂੰ ਸਰਵਿਸ ਦੇਣ ਦਾ ਇੱਕੋ ਇਸ਼ੂ ਸੀ। ਔਰ ਪਿਛਲੇ ਸਮੇਂ ਵਿੱਚ ਜਿਸ ਤਰ੍ਹਾਂ ਭਾਈ ਗੁਰਬਖਸ਼ ਸਿੰਘ ਨੇ 1-2 ਵਾਰੀ ਵਰਤ ਰੱਖ ਕੇ ਉਹਦੇ ਵਿੱਚੋਂ ਕਿਸੇ ਨਾ ਕਿਸੇ ਤਰ੍ਹਾਂ ਨਿਕਲਣ ਦੀ ਕੋਸ਼ਿਸ਼ ਕੀਤੀ ਹੈ, ਜਿਹੜਾ ਕਿ ਬਹਿਸ ਦਾ ਵਿਸ਼ਾ, ਉਹਦੇ ਤੋਂ ਵੀ ਮੇਰੇ ਨਾਲ ਨਿੱਜੀ ਗੱਲਬਾਤ ਵਿੱਚ ਵੀ ਉਹਨਾਂ ਨੇ ਦੱਸਿਆ ਉਹ ਇਸ ਗੱਲ ਤੋਂ ਬਹੁਤ ਦੁਖੀ ਸੀ ਔਰ ਉਹ ਇਹੀ ਗੱਲ ਕਹਿੰਦੇ ਸੀ ਬਾਰ-ਬਾਰ ਵੀ ਕੋਈ ਨਹੀਂ, ਜੇ ਮੰਗਾਂ ਨਾ ਵੀ ਪੂਰੀਆਂ ਹੋਈਆਂ, ਐਟ ਲੀਸਟ ਮੈਂ ਸ਼ਹੀਦੀ ਦੇਣੀ ਚਾਹੁੰਦਾ ਤਾਂ ਕਿ ਲੋਕਾਂ ਨੂੰ ਇਸ ਗੱਲ ਦਾ ਯਕੀਨ ਹੋ ਜਾਏ ਵੀ ਨਹੀਂ, ਦ੍ਰਿੜ ਨਿਸ਼ਚੇ ਵਾਲੇ ਲੋਕ ਵੀ ਇਸ ਦੁਨੀਆ ਤੇ ਬੈਠੇ ਆ। ਉਹਨਾਂ ਨੇ ਬਾਰ-ਬਾਰ ਆਪਣੀ ਗੱਲ ਵਿੱਚ ਫੇਰੂਮਾਨ ਦਾ, ਜਿਹੜੇ ਕਿ 1966-67 ਦੇ ਵਿੱਚ ਲੰਬਾ ਸਮਾਂ ਉਹਨਾਂ ਨੇ 73 ਦਿਨ ਦਾ ਵਰਤ ਰੱਖ ਕੇ ਇਹ ਸਾਬਤ ਕੀਤਾ ਸੀ ਕਿ ਦ੍ਰਿੜ ਨਿਸ਼ਚਾ ਜਾਂ ਅਰਦਾਸ ਦਾ ਕੀ ਮਕਸਦ ਆ ਜਾਂ ਇਹਦਾ ਕੀ ਮਤਲਬ ਹੁੰਦਾ। ਤੇ ਰਹੀ ਗੱਲ ਜਿੱਥੇ ਉਹਨਾਂ ਦੇ ਪਰਿਵਾਰ ਨੂੰ ਪਰੇਸ਼ਾਨ ਕਰਨ ਦੀ, ਉਹ ਤਾਂ ਉਹ ਪੁਲਿਸ ਇਸ ਤਰ੍ਹਾਂ ਦਾ ਧੱਕਾ ਅਕਸਰ ਕਰਦੀ ਹੈ। ਔਰ ਜਿਹੜੇ ਹੋਰ ਸਿਆਸੀ ਜਿੰਨੇ ਵੀ ਨੇਤਾ ਹੈਗੇ ਆ, ਪਹਿਲੀ ਗੱਲ ਤਾਂ ਜਿਹੜੀ ਸਾਡੀ ਧਾਰਮਿਕ ਲੀਡਰਸ਼ਿਪ ਆ, SGPC ਦੀ ਲਾ ਲਓ ਜਾਂ ਅਕਾਲ ਤਖ਼ਤ ਸਾਹਿਬ ਜਾਂ ਤਖ਼ਤਾਂ ਦੇ ਜਥੇਦਾਰ, ਉਹ ਬਿਲਕੁਲ ਇਸ ਗੱਲ ਤੇ ਚੁੱਪਧਾਰੀ ਬੈਠੇ ਆ। ਉਹਨਾਂ ਨੂੰ ਕੋਈ ਇਸ ਗੱਲ ਦਾ ਨਹੀਂ ਹੈ ਵੀ ਇੱਕ ਬਜ਼ੁਰਗ ਨੇ ਇਸ ਉਮਰ ਦੇ ਵਿੱਚ ਕੁਰਬਾਨੀ ਦੇ ਰਿਹਾ, ਐਟ ਲੀਸਟ ਉਹਦਾ ਉਹ ਹਾਲ ਚਾਲ ਹੀ ਪੁੱਛ ਲੈਣ ਜਾਂ ਉਹਨੂੰ ਉਹਦੀਆਂ ਸੇਵਾਵਾਂ ਨੂੰ ਹੀ ਸਮਝਣ ਵੀ ਹਾਂ ਕੁਛ ਉਹ ਕਰ ਰਿਹਾ। ਜਦ ਕਿ ਇਹਨਾਂ ਗੱਲਾਂ ਵਾਸਤੇ ਹੀ ਜਿਹੜੀਆਂ ਨਾ ਤਖ਼ਤਾਂ ਦੀ ਸਿਰਜਣਾ ਹੋਈ ਆ ਕਿ ਤਾਂ ਕਿ ਜਿਹੜੇ ਤੁਸੀਂ ਆਪਣੇ ਜਿਹੜੇ ਕੌਮ ਨੂੰ, ਧਰਮ ਨੂੰ ਮੰਨਣ ਵਾਲੇ ਲੋਕ ਆ, ਉਹਨਾਂ ਦੀ ਰਾਖੀ ਕਰ ਸਕੋ। ਸਿੱਖ ਲੀਡਰਸ਼ਿਪ ਸਿਆਸੀ ਵੀ ਤੇ ਧਾਰਮਿਕ ਵੀ, ਜਿਹੜੀ ਜਾਂ ਰਾਜ ਚਲਾ ਰਹੀ ਆ ਜਾਂ ਤੇ ਕਿਸੇ ਨਾ ਕਿਸੇ ਤਰ੍ਹਾਂ ਤਖ਼ਤਾਂ ਤੇ ਜਾਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਸੇਵਾ ਦੇ ਕਾਬਜ, ਉਹ ਬਿਲਕੁਲ ਇਸ ਗੱਲ 'ਚ ਫੇਲ ਹੋਈ ਆ। ਜੋ ਕੁਛ ਲੋਕ ਜਿਵੇਂ ਕਿ ਪੰਜ ਪ੍ਰਧਾਨੀ ਦੇ ਭਾਈ ਹਰਪਾਲ ਸਿੰਘ ਚੀਮਾ, ਦਲ ਖਾਲਸਾ ਦੇ ਅਤੇ ਹੋਰ ਅਨੇਕ ਸਿੰਘ ਜਿਹੜੇ ਹੈਗੇ ਆ, ਛੋਟੇ-ਛੋਟੇ ਗਰੁੱਪਾਂ ਦੇ ਜਿਹੜੇ ਲੀਡਰ ਵੀ ਨੇ, ਉਹਨਾਂ ਨੇ ਆਪਣੇ ਤੌਰ ਤੇ ਹੀ ਜਿਸ ਤਰ੍ਹਾਂ ਆ ਕੇ ਜਾਂ ਬੁੱਧੀਜੀਵੀ ਵਰਗ ਨੇ ਜਿਹੜੇ ਆ ਕੇ ਉਹਨਾਂ ਦੇ ਨਾਲ ਖੜੇ ਹੋ ਰਹੇ, ਉਹਨਾਂ ਨੂੰ ਵੀ ਜਿਹੜੀ ਆਪਣੀ ਆਵਾਜ਼ ਆ ਉਹ ਬੁਲੰਦ ਕਰਨ ਦਾ ਜਿਹੜੀ ਪੁਲਿਸ ਆ ਉਹ ਮੌਕਾ ਨਹੀਂ ਦੇ ਰਹੀ। ਔਰ ਝੂਠੇ ਇਲਜ਼ਾਮ ਲਗਾ ਕੇ ਵੀ ਇਹਨਾਂ ਨੇ ਸਾਨੂੰ ਲਿਸਟ ਠੀਕ ਨਹੀਂ ਦਿੱਤੀ,
ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਸਹੀ ਨਹੀਂ ਦਿੱਤੀ ਹਾਂਜੀ ਔਰ ਝੂਠੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਬਦਨਾਮ ਕਰਨ ਦੀ ਉਹਨਾਂ ਦਾ ਜਿਹੜਾ ਨਿਸ਼ਚਾ ਆ ਉਹਨੂੰ ਦ੍ਰਿੜ ਨਿਸ਼ਚੇ ਨੂੰ ਡਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜਾ ਕਿ ਬਹੁਤ ਹੀ ਮੰਦਭਾਗਾ। ਅਸੀਂ ਫਿਰ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨਾਂ ਦੀਆਂ ਜਿੰਨੀਆਂ ਹੁਣ ਤੱਕ ਦੀਆਂ ਸੇਵਾਵਾਂ ਉਹਨਾਂ ਦੀ ਭਰਪੂਰ ਸ਼ਲਾਘਾ ਕਰਦੇ ਹਾਂ ਔਰ ਅਰਦਾਸ ਕਰਦੇ ਹਾਂ ਸਤਿਗੁਰ ਦੇ ਚਰਨਾਂ 'ਚ ਕਿ ਉਹ ਆਪਣੀ ਦ੍ਰਿੜ ਇਰਾਦੇ ਤੇ ਦ੍ਰਿੜਤਾ ਤੇ ਜਿਹੜਾ ਨਿਸ਼ਚਾ ਉਹਨਾਂ ਨੇ ਪੰਥ ਦੀ ਸੇਵਾ ਦਾ ਕੀਤਾ ਉਹਦੇ ਤੇ ਉਹ ਅਖੀਰ ਤੱਕ ਜਾਂ ਤਾਂ ਆਪਣੇ ਜਿਹੜਾ ਨਿਸ਼ਾਨਾ ਉਹਨਾਂ ਨੇ ਮਿੱਥਿਆ ਉਹਦੀ ਪ੍ਰਾਪਤੀ ਕਰਨ ਜਾਂ ਫਿਰ ਨਿਸ਼ਾਨੇ ਨੂੰ ਪ੍ਰਾਪਤੀ ਕਰਦੇ ਹੋਏ ਜੋ ਇੱਕ ਸਿੱਖ ਦਾ ਨਿਸ਼ਚਾ ਹੈ, ਜਿਹੜਾ ਦ੍ਰਿੜਤਾ ਦਾ ਉਹਦਾ ਨਿਸ਼ਚਾ ਹੈ, ਉਸ ਦੇ ਤੇ ਚੱਲਦੇ ਹੋਏ ਆਪਣੇ ਨਿਸ਼ਾਨੇ ਨੂੰ ਪ੍ਰਾਪਤ ਕਰਨ ਲਈ ਉਹ ਕਿਸੇ ਵੀ ਰਿਜ਼ਲਟ ਲਈ ਤਿਆਰ ਰਹਿਣ। ਜੀ ਤੇ ਵੀਰ ਜੀ ਜਿਸ ਤਰ੍ਹਾਂ ਲਾਈਕ ਉਹਨਾਂ ਨਾਲ ਧੱਕਾ ਹੋ ਰਿਹਾ, ਉਹਨੂੰ ਸਟਿਚਿਸ ਲਗਾਈਆਂ ਗਈਆਂ ਨੇ, ਉਹਨੂੰ ਹੈਂਡਕਫਸ ਲਗਾਏ ਗਏ ਨੇ, ਉਹਨਾਂ ਦੇ ਬੱਚਿਆਂ ਨੂੰ ਅਰੈਸਟ ਕੀਤਾ ਗਿਆ, ਉਹਨਾਂ ਦੇ ਬੇਟੇ ਨੂੰ ਅਰੈਸਟ 157 ਦੇ ਉੱਪਰ ਕੀਤਾ ਗਿਆ ਹੈ। ਆਈ ਨੋ ਕਿ ਜਥੇਦਾਰ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਬਾਦਲ ਅਕਾਲੀ ਦਲ ਤੋਂ ਅਸੀਂ ਕੋਈ ਆਸ ਨਹੀਂ ਰੱਖ ਸਕਦੇ ਕਿਸੇ ਤਰ੍ਹਾਂ ਦੀ ਵੀ, ਪਰ ਜਿਸ ਤਰ੍ਹਾਂ ਅਸੀਂ ਆਪਣੇ ਲੈਵਲ ਤੇ ਵੀ ਆਰ ਇਨ ਅਮਰੀਕਾ, ਵਾਈ ਕੈਨ ਵੀ ਡੂ ਸਮਥਿੰਗ। ਸਾਡੇ ਕੋਲ ਸਿੱਖ ਕਾਕਸ ਹੈ ਐਂਡ ਵੀ ਆਲਸੋ ਹੈਵ ਸੋ ਮੈਨੀ ਅਦਰ ਆਰਗੇਨਾਈਜੇਸ਼ਨਸ ਇਨ ਅਮਰੀਕਾ। ਅਸੀਂ ਆਪਣੇ ਲੈਵਲ ਤੇ ਬੈਠ ਕੇ ਆਪਣੇ ਬਾਪੂ ਜੀ ਦੇ ਜਾਂ ਆਪਣੇ ਭੈਣ ਭਰਾਵਾਂ ਲਈ ਜਿਹੜੇ ਇਸ ਵੇਲੇ ਪੰਜਾਬ ਦੇ ਵਿੱਚ ਗਏ ਸੀਗੇ ਅਮਰੀਕਾ ਨੂੰ ਛੱਡ ਕੇ, ਉਹਨਾਂ ਨੇ ਸਾਡੇ ਤੇ ਆਸ ਕੀਤੀ, ਸਾਡੇ ਲਈ ਗਏ ਨੇ ਇੰਡੀਆ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ ਉਹਨੇ ਪਿਤਾ ਜੀ ਐਂਡ ਸਾਡੇ ਵੀਰ ਨੂੰ ਚੁੱਕ ਕੇ ਉਹਨਾਂ ਨੇ ਇਸ ਤਰ੍ਹਾਂ ਅਰੈਸਟ ਕੀਤਾ ਹੋਇਆ ਵਾ। ਅਸੀਂ ਕਿਉਂ ਨਹੀਂ ਕੁਝ ਕਰ ਸਕਦੇ ਆਪਣੇ ਲੈਵਲ ਤੇ? ਦੇਖੋ, ਜਦੋਂ ਹੀ ਪਿਛਲੇ 2 ਹਫ਼ਤੇ ਦੀ ਗੱਲ ਹੈ, ਉਹਨਾਂ ਦੀ ਇੱਕ ਬੇਟੀ ਬੀਬੀ ਮਨਦੀਪ ਕੌਰ ਉੱਥੇ ਅਮਰੀਕਾ ਵਿੱਚ ਨੇ। ਅੱਜ ਸ਼ਾਇਦ ਉਹਨਾਂ ਦਾ ਜਾਣ ਦਾ ਪ੍ਰੋਗਰਾਮ ਸੀਗਾ ਤੇ ਉਹ ਵੀ ਇੰਡੀਆ ਜਾ ਰਹੇ। ਉਹਨਾਂ ਨਾਲ ਅਸੀਂ ਲਗਾਤਾਰ ਪਿਛਲੇ ਦਿਨਾਂ ਤੋਂ ਸੰਪਰਕ ਵਿੱਚ ਹਾਂ। ਗੁਰਦੁਆਰਾ ਸਾਹਿਬਾਨਾਂ ਤੋਂ ਜਿਵੇਂ ਗੁਰਦੁਆਰਾ ਸਾਹਿਬ ਫਰੀਮਾਉਂਟ, ਗੁਰਦੁਆਰਾ ਸਾਹਿਬ ਸੈਨ ਹੋਜ਼ੇ, ਗੁਰਦੁਆਰਾ ਸਾਹਿਬ ਮਰਪੀਟਸ ਜਿਹੜੇ ਸਾਡੇ ਏਰੀਏ ਦੇ ਗੁਰਦੁਆਰਾ ਸਾਹਿਬ ਨੇ, ਇਹਨਾਂ ਵਿੱਚ ਉਹ ਗਏ ਨੇ ਔਰ ਸੰਗਤਾਂ ਦਾ ਉਹਨਾਂ ਨੂੰ ਭਰਪੂਰ ਜਿਹੜੀ ਹਮਾਇਤ ਹੈ ਹਾਸਿਲ ਹੈ। ਰਹੀ ਗੱਲ ਜਿਹੜੀ ਸਿਆਸੀ ਲੀਡਰਸ਼ਿਪ ਦੀ ਜਿਹੜੀ ਇੱਥੋਂ ਦੀ ਆ, ਅਸੀਂ ਜਿਹੜੇ ਸਾਡੇ ਏਰੀਏ ਦੇ ਕਾਂਗਰਸਮੈਨ ਨੇ ਮਾਈ ਖੰਡਾ, ਅਸੀਂ ਉਹਨਾਂ ਨੂੰ ਵੀ ਮਿਲੇ ਹਾਂ। ਉਹਨਾਂ ਨੇ ਸਾਨੂੰ ਭਰਪੂਰ ਭਰੋਸਾ ਦਵਾਇਆ ਔਰ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸੀ ਕਿ ਜਿੱਦਣ ਉਹਨਾਂ ਦੇ ਬੇਟੇ ਰਵਿੰਦਰਪਾਲ ਸਿੰਘ ਦੀ ਅਰੈਸਟ ਹੋਈ ਆ ਔਰ ਉਹਨਾਂ ਬਾਰੇ ਸਾਨੂੰ ਪਤਾ ਲਗਾ ਕੇ ਦੱਸਿਆ ਜਾਵੇ। ਔਰ ਉਹਨਾਂ ਨੇ ਵੀ ਯਤਨ ਕੀਤਾ, ਪਰ ਵਿਦਨ 2-3 ਆਵਰਸ ਹੀ ਜਿਹੜੀ ਅਮਰੀਕਨ ਐਮਬੈਸੀ ਆ ਦਿੱਲੀ ਦੇ ਵਿੱਚ, ਉਹਨਾਂ ਦਾ ਫੋਨ ਉਹਨਾਂ ਦੀ ਬੇਟੀ ਨੂੰ ਆ ਗਿਆ ਸੀ ਕਿ ਉਹਨਾਂ ਨੇ ਉਹਨਾਂ ਨੂੰ ਲੋਕੇਟ ਕਰ ਲਿਆ ਹੈਗਾ, ਉਹ ਇੱਥੇ ਜੇਲ੍ਹ 'ਚ ਨੇ। ਤੇ ਜਿਸ ਤਰ੍ਹਾਂ ਤੁਹਾਡਾ ਸਵਾਲ ਹੈ ਕਿ ਅਸੀਂ ਇੱਥੇ ਬੈਠੇ ਕੀ ਕਰ ਸਕਦੇ ਹਾਂ, ਮੈਂ ਸਮਝਦਾ ਵੀ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ, ਅਸੀਂ ਸਾਰਿਆਂ ਨੂੰ ਆਪਸੀ ਸਹਿਮਤੀ ਦੇ ਨਾਲ, ਤਾਲਮੇਲ ਦੇ ਨਾਲ, ਇੱਕ ਤਾਂ ਅਸੀਂ ਅਰਦਾਸ ਕਰੀਏ ਕਿ ਆਪਣੇ ਉਹ ਨਿਸ਼ਚੇ ਤੇ ਦ੍ਰਿੜ ਨਿਸ਼ਚੇ ਤੇ ਕਾਇਮ ਰਹਿਣ, ਤੇ ਦੂਜਾ ਜਿਹੜਾ ਉਹਨਾਂ ਦਾ ਨਿਸ਼ਾਨੇ ਦੀ ਪ੍ਰਾਪਤੀ ਵਾਸਤੇ, ਤਾਂ ਕਿ ਸਿਆਸੀ ਤੌਰ ਤੇ ਵੀ ਅਤੇ ਸਮਾਜਿਕ ਤੌਰ ਤੇ ਵੀ ਅਸੀਂ ਪੰਜਾਬ ਦੀ ਸਰਕਾਰ ਤੇ ਜਾਂ ਉੱਥੋਂ ਦੀ ਲੀਡਰਸ਼ਿਪ ਤੇ ਪ੍ਰੈਸ਼ਰ ਪਾਈਏ ਕਿ ਜਿਹੜੀਆਂ ਜਾਇਜ਼ ਮੰਗਾਂ ਨੇ, ਜਿਹੜੇ ਸਾਡੇ ਸਿੰਘ ਲੰਬੇ ਸਮੇਂ ਤੋਂ ਆਪਣੀਆਂ ਜਿਹੜੀ ਸਜ਼ਾਵਾਂ ਭੁਗਤ ਚੁੱਕੇ ਨੇ, ਜਿਨ੍ਹਾਂ ਨੂੰ ਕਿ ਰਿਹਾ ਹੋਣ ਦੇ ਵਿੱਚ ਕੋਈ ਮੁਸ਼ਕਿਲ ਨਹੀਂ, ਘੱਟ ਤੋਂ ਘੱਟ ਉਹਨਾਂ ਨੂੰ ਰਿਲੀਜ਼ ਕਰਕੇ ਤੇ ਬਾਕੀਆਂ ਦੀ ਜਿਹੜੀ ਹੈਗੀ ਰਿਹਾਈ ਦਾ ਰਸਤਾ ਜਿਹੜਾ ਹੈਗਾ ਉਹ ਪੱਧਰਾ ਕੀਤਾ ਜਾ ਸਕੇ। ਜੀ ਬਿਲਕੁਲ। ਤੇ ਵੀਰ ਜੀ ਜਿਸ ਤਰ੍ਹਾਂ ਇੱਕ ਬੰਦੀ ਸਿੰਘਾਂ ਦੀ ਰਿਹਾਈ ਪੋਸੀਬਲ ਹੋਣੀ ਚਾਹੀਦੀ, ਕਿਉਂਕਿ ਇਫ ਯੂ ਲੁੱਕ ਐਟ ਇਟ, ਦੇ ਆਰ ਇਨ ਦ ਜੇਲਸ ਫॉर ਅਸ, ਸਾਡੀ ਆਉਣ ਵਾਲੀ ਜਨਰੇਸ਼ਨ ਲਈ ਜਾਂ ਸਾਡੇ ਲਈ ਉਹ ਬੈਠੇ ਨੇ ਤਾਂ ਕਿ ਅਸੀਂ ਸੁੱਖ ਦਾ ਸਾਹ ਲੈ ਸਕੀਏ, ਅਸੀਂ ਆਪਣੇ ਆਜ਼ਾਦ ਦੇਸ਼ 'ਚ ਵਾਪਸ ਜਾ ਸਕੀਏ। ਐਂਡ ਆਉਣ ਵਾਲੀ ਜਨਰੇਸ਼ਨ ਲਈ ਵੀ ਉਹਨਾਂ ਨੇ ਇੰਨਾ ਸਟਰਗਲ ਕੀਤਾ ਹੈ, ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਵੀ ਉਹਨਾਂ ਲਈ ਕੁਛ ਕਰੀਏ। ਸੋ ਦੈਟਸ ਦ ਰੀਜ਼ਨ ਆਈ ਆਸਕਡ ਯੂ ਦਿਸ ਕੁਐਸਚਨ ਕਿ ਅਸੀਂ ਆਪਣੇ ਲੈਵਲ ਤੇ ਕੀ ਕਰ ਸਕਦੇ ਹਾਂ। ਪਰ ਵੀਰ ਜੀ ਜਿਸ ਤਰ੍ਹਾਂ ਲਾਈਕ ਇਹ ਬਜ਼ੁਰਗ ਸੀਗੇ, ਇਹ ਇੰਡੀਆ ਗਏ ਆ ਬਿਕੋਜ਼ ਥਿੰਗ ਇਜ਼ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਜਾਂ ਸਾਡੀ ਹੁਣ ਦੀ ਜਨਰੇਸ਼ਨ, ਅਸੀਂ ਆਪਣੇ ਲਾਈਕ ਸਿੱਖ ਸੰਘਰਸ਼ ਨਾਲ ਇੰਨੇ ਫੈਮੀਲੀਅਰ ਨਹੀਂ ਹੈਗੇ, ਜਾਂ ਫਿਰ ਅਸੀਂ ਆਪਣੇ ਸਿੰਘਾਂ ਜਿਹੜੇ ਸਾਰੇ ਬੰਦੀ ਸਿੰਘ ਨੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਕਿੱਦਾਂ ਅਰੈਸਟ ਹੋਏ ਸੀ ਉਸ ਬਾਰੇ ਅਵੇਅਰਨੈਸ ਨਹੀਂ ਹੈਗੀ। ਜਿਹੜੀ ਅੱਜ ਦੀ ਜਨਰੇਸ਼ਨ ਆ, ਅਸੀਂ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਅਵੇਅਰਨੈਸ ਕਰ ਸਕੀਏ, ਕਿਉਂਕਿ ਅੱਜ ਜਨਰੇਸ਼ਨ ਇਜ਼ ਮੋਰ ਸਮਾਰਟਰ than anyone before because we have media, we have electronic media, ਅਸੀਂ more awareness ਕਰਵਾ ਸਕਦੇ। What do you think what we need to do in our end? ਦੇਖੋ ਬੀਬਾ ਜੀ, ਤੁਹਾਡਾ ਬੜਾ ਅੱਛਾ ਸਵਾਲ ਹੈ, ਪਰ ਤੁਸੀਂ ਹੈਰਾਨ ਹੋਵੋਗੇ ਕਿ ਇਸ ਸੰਘਰਸ਼ ਦੇ ਵਿੱਚ ਵੀ ਜਿਹੜਾ ਬਾਪੂ ਸੂਰਜ ਸਿੰਘ ਨੇ ਵਰਤ ਰੱਖਿਆ ਹੋਇਆ ਜੀ, ਇਸ ਕੈਲੀਫੋਰਨੀਆ ਦੇ ਹਲਕੇ ਦੀਆਂ ਜਿਸ ਏਰੀਏ 'ਚ ਗੁਰਦੁਆਰਾ ਸਾਹਿਬ ਸੈਨ ਹੋਜ਼ੇ, ਫਰੀਮਾਉਂਟ, ਇਸ ਏਰੀਏ 'ਚ ਜਿਹੜੇ ਨੌਜਵਾਨ ਬੱਚੇ ਨੇ, ਹਾਂਜੀ, ਉਹੀ ਅੱਗੇ ਲੱਗ ਰਹੇ। ਅਸੀਂ ਸਗੋਂ ਉਹਨਾਂ ਦੀ ਸਪੋਰਟ ਕਰ ਰਹੇ ਹਾਂ। ਪਿਛਲੇ ਦਿਨਾਂ 'ਚ, ਪਿਛਲੇ ਸੰਡੇ ਵੀ ਜਿਹੜੇ ਬੱਚੇ ਗੁਰਦੁਆਰਾ ਸਾਹਿਬ ਸੈਨ ਹੋਜ਼ੇ
ਜਾਂ ਗੁਰਦੁਆਰਾ ਸਾਹਿਬ ਮਲਪੀਟਸ ਆਏ ਸੀ, ਉਹ ਬਿਲਕੁਲ ਨੌਜਵਾਨ ਇੱਥੋਂ ਦੇ ਪੜ੍ਹੇ ਲਿਖੇ ਔਰ ਜਾਂ ਪੜ੍ਹ ਰਹੇ ਸਕੂਲਾਂ ਕਾਲਜਾਂ ਦੇ ਵਿੱਚ ਜਾਂ ਯੂਨੀਵਰਸਿਟੀਆਂ ਦੇ ਵਿੱਚ ਜਾ ਰਹੇ ਉਹ ਨੌਜਵਾਨ ਬੱਚੇ ਆ, ਜਿਹੜੇ ਕਿ ਇੱਕ ਪਾਸੇ ਪਰਿਵਾਰ ਨੂੰ ਪੂਰੀ ਸਹਾਇਤਾ ਦੇ ਰਹੇ ਨੇ, ਮੋਰਲ ਸਪੋਰਟ ਦੇ ਰਹੇ ਆ, ਦੂਜੇ ਪਾਸੇ ਉਹ ਜਿਹੜਾ ਇਸ ਗੱਲ ਦਾ ਯਤਨ ਕਰ ਰਿਹਾ ਕਿ ਅਸੀਂ ਇਕੱਠੇ ਹੋ ਕੇ ਉਹਨਾਂ ਦੀ ਕੁਛ ਹੈਲਪ ਕਰ ਸਕੀਏ। ਜੀ ਬਿਲਕੁਲ ਅਮੀ ਲਾਈਕ ਕਿਉਂਕਿ ਇਹ ਸਟਰਗਲ ਜਾਂ ਸੰਘਰਸ਼ ਸਾਡੇ ਬੱਚਿਆਂ ਨੂੰ ਅੱਗੇ ਲੈ ਕੇ ਜਾਣਾ ਚਾਹੀਦਾ, ਨਾ ਕਿ ਸਾਡੇ ਬਜ਼ੁਰਗ ਵਿਚਾਰੇ ਇੰਨੇ 82 ਇਅਰਸ ਹੀ ਵੈਂਟ ਟੂ ਇੰਡੀਆ ਐਂਡ ਡੂਇੰਗ ਆਲ ਦਿਸ ਫॉर ਅਸ। ਸੋ ਜਿਸ ਤਰ੍ਹਾਂ ਪਹਿਲਾਂ ਵੀ ਸਾਡੇ ਵੀਰ ਜਦੋਂ ਗਏ ਸੀ ਪ੍ਰਭਜੋਤ ਸਿੰਘ, ਉਹ ਵੀ ਨਿਊਯਾਰਕ ਤੋਂ ਸੀਗੇ, ਉਹ ਵੀ NRI ਸੀ, ਉਹ ਵੀ ਇੰਡੀਆ ਜਦੋਂ ਗਏ ਤਾਂ ਕਿਸ ਤਰ੍ਹਾਂ ਪੰਜਾਬ ਪੁਲਿਸ ਨੇ ਉਹਨਾਂ ਨੂੰ ਹਸਪੀਟਲ 'ਚ ਨਹੀਂ ਲੈ ਕੇ ਗਏ, ਉੱਥੇ ਕਿਸ ਤਰ੍ਹਾਂ ਉਹਦੀ ਡੈਥ ਹੋ ਗਈ ਸੀ। ਸੋ ਦੈਟਸ ਦ ਰੀਜ਼ਨ ਵੀ ਆਰ ਸੋ ਸਕੇਅਰਡ ਕਿ ਇਹਨਾਂ ਬਾਪੂ ਜੀ ਨੂੰ ਜਾਂ ਇਹਦੀ ਫੈਮਿਲੀ ਨੂੰ ਕੋਈ ਇੱਦਾਂ ਦਾ ਟਰਬਲ ਨਾ ਪੰਜਾਬ ਦੇ ਵਿੱਚ ਆਏ, ਕਿਉਂਕਿ ਦੇ ਡੂਇੰਗ ਐਵਰੀਥਿੰਗ ਫॉर ਅਸ। ਸੋ ਵੀਰ ਜੀ ਬਿਕਾਜ਼ ਲਾਈਕ ਵੀ ਹੈਵ ਫਿਊ ਸੈਕਿੰਡਸ ਲੈਫਟ ਐਟ ਦੀ ਐਂਡ ਓਵਰਆਲ ਲਾਈਕ ਇਸ ਵੇਲੇ ਤੁਹਾਨੂੰ ਬੀਇੰਗ ਕੋਆਰਡੀਨੇਟਰ ਆਫ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੁਹਾਨੂੰ ਦੁਨੀਆ ਵਿੱਚ ਲੋਕ ਵੇਖ ਰਹੇ ਨੇ, ਸੁਣ ਰਹੇ ਨੇ, ਕਿਉਂਕਿ ਕਾਫੀ ਲੋਕਾਂ ਨੇ ਧੋਖਾ ਖਾਦਾ ਭਾਈ ਗੁਰਬਖਸ਼ ਸਿੰਘ ਜੀ ਤੋਂ, ਮੇਬੀ ਦੈਟਸ ਦ ਰੀਜ਼ਨ ਉਹ ਭਾਈ ਬਾਪੂ ਸੂਰਤ ਸਿੰਘ ਜੀ ਨਾਲ ਨਹੀਂ ਜੁੜ ਰਹੇ। ਤੁਸੀਂ ਓਵਰਆਲ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਸੰਬੰਧੀ? ਦੇਖੋ ਅਸੀਂ ਅਖੀਰ ਦੇ ਵਿੱਚ ਮੈਂ ਇਹ ਬਜ਼ੁਰਗਾਂ ਨੂੰ ਵੀ ਜਾਣ ਤੋਂ ਪਹਿਲਾਂ ਮੈਂ ਬੇਨਤੀ ਕੀਤੀ ਸੀ, ਉਹ ਵਜਿੱਦ ਸੀ ਇਸ ਗੱਲ ਤੇ। ਮੈਂ ਉਹਨਾਂ ਨੂੰ ਇਹ ਗੱਲ ਕਿਹਾ ਸੀ ਕਿ ਜੇ ਤਾਂ ਤੁਸੀਂ ਹਰ ਜਿਹੜੀ ਮਤਲਬ ਹਰ ਨਤੀਜੇ ਵਾਸਤੇ ਤਿਆਰ ਹੋ ਤਦ ਹੀ ਇਸ ਗੱਲ ਤੇ ਤੁਸੀਂ ਇਸ ਰਸਤੇ ਤੇ ਆਇਓ, ਨਹੀਂ ਤਾਂ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਵਰਤ ਰੱਖਣ ਵਾਲਿਆਂ ਨੇ ਇਸ ਨਾਲ ਕੌਮ ਦੀ ਹੇਠੀ ਹੁੰਦੀ ਹੈ। ਪਰ ਮੈਨੂੰ ਵੀ ਉਹਨਾਂ ਨੇ ਬਾਰ-ਬਾਰ ਇਹ ਕਿਹਾ ਸੀ, ਮੈਨੂੰ ਵੈਸੇ ਇਸ ਗੱਲ ਦਾ ਪਤਾ ਵੀ ਸੀ ਕਿ ਇੱਕ ਵਾਰੀ ਜੇਲ੍ਹ ਦੇ ਵਿੱਚ ਉਹਨਾਂ ਨੇ ਪਹਿਲਾਂ ਵੀ 35-40 ਦਿਨ ਦਾ ਵਰਤ ਤਾਂ ਰੱਖਿਆ ਸੀ। ਦ੍ਰਿੜਤਾ ਅਸੀਂ ਤਾਂ ਦੇਖੋ ਬੀਬਾ ਜੀ ਜਿਹੜੇ ਵੀ ਲੋਕ ਸੰਘਰਸ਼ ਵਾਸਤੇ ਅੱਗੇ ਆਉਂਦੇ ਨੇ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰ ਸਕਦੇ ਹਾਂ ਔਰ ਉਹਨਾਂ ਦੇ ਪਰਿਵਾਰਾਂ ਦੇ ਨਾਲ ਸਹਿਯੋਗ ਕਰ ਸਕਦੇ ਹਾਂ ਔਰ ਆਸ ਕਰਦੇ ਹਾਂ ਕਿ ਇਹ ਬਜ਼ੁਰਗ ਵੀ ਬਾਪੂ ਸੂਰਤ ਸਿੰਘ ਚੜ੍ਹਦੀ ਕਲਾ 'ਚ ਰਹਿਣ ਔਰ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਲਈ ਉਹ ਜਿਹੜਾ ਨਿਸ਼ਚਾ ਲੈ ਕੇ ਮਨ ਦੇ ਵਿੱਚ ਬੈਠੇ ਨੇ, ਜਾਂ ਤਾਂ ਉਹ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਕਰਨ ਜਾਂ ਫਿਰ ਨਿਸ਼ਾਨੇ ਨੂੰ ਪ੍ਰਾਪਤੀ ਕਰਦਿਆਂ ਹੋਏ ਕਿਸੇ ਵੀ ਕੁਰਬਾਨੀ ਲਈ ਤਿਆਰ ਰਹਿਣ। ਅਸੀਂ ਤਾਂ ਇਹੀ ਕਹਿ ਸਕਾਂਗੇ। ਜੀ ਬਿਲਕੁਲ। ਤੇ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਮੁੱਦੇ ਦੇ ਉੱਪਰ ਆਪਣੇ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝੇ ਕੀਤੇ। ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਵਿਊਅਰਸ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਇਜਾਜ਼ਤ ਲੈਣ ਤੋਂ ਪਹਿਲਾਂ ਅਸੀਂ ਤੁਹਾਨੂੰ ਇਹੀ ਕਹਿਣਾ ਚਾਹਾਂਗੇ ਕਿ you can go on facebook.com/BapuSurat Singh if you guys have any question regarding this ਸੰਘਰਸ਼ ਦੇ ਵਿੱਚ, ਤੁਸੀਂ ਕੋਈ questions ਨੇ, any updates that you guys want to share, you could go over there facebook.com/BapuSurat Singh। ਤੇ ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।